ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 14 ਅਪ੍ਰੈਲ 2017 ਇੱਕ ਵਿਸਾਖ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਆਨਲਾਈਨ ਸਟ੍ਰੀਮਿੰਗ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਖਾਲਸਾ ਸਾਜਨਾ ਦਿਵਸ ਹੈ ਤੇ ਇਸ ਮੌਕੇ ਅਸੀਂ ਆਪਣੀ ਸਾਰੀ ਸਿੱਖ ਕੌਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ ਤੇ ਤੁਹਾਨੂੰ ਵੀ ਅੱਜ ਦੇ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਤੇ ਅਸੀਂ ਚਾਹਾਂਗੇ ਕਿ ਤੁਸੀਂ ਇਸ ਟੌਪਿਕ ਉੱਪਰ ਆਪਣੇ ਵਿਚਾਰ ਦਿਓ। ਦੇਖੋ, ਵੈਸੇ ਤਾਂ ਅਪ੍ਰੈਲ ਦੇ ਸ਼ੁਰੂ ਹੋਣ ਤੋਂ ਹੀ ਲੈ ਕੇ ਬਹੁਤ ਸਾਰੇ ਸਾਡੇ ਵਿਸ਼ੇ ਜਾਂ ਜੋ ਐਕਟੀਵਿਟੀਜ਼ ਪੰਥ ਦੇ ਵਿੱਚ ਹੋਈਆਂ, ਖਾਸ ਤੌਰ ਤੇ ਨਾਰਥ ਅਮਰੀਕਾ ਦੀ ਧਰਤੀ ਤੇ ਜੀ, ਉਹ ਖਾਲਸਾ ਸਾਜਨਾ ਦਿਵਸ ਨੂੰ ਹੀ ਸਮਰਪਿਤ ਨੇ। ਪਰ ਕਿਉਂਕਿ ਜਿਹੜਾ ਦਿਨ ਹੁੰਦਾ ਔਰ ਖਾਸ ਤੌਰ ਤੇ ਜਿਵੇਂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਪਹਿਲੀ ਵਿਸਾਖ ਜਿਹੜੀ ਹੈ ਉਹ ਅੰਗਰੇਜ਼ੀ ਕੈਲੰਡਰ ਦਾ 14 ਅਪ੍ਰੈਲ ਬਣਦੀ ਹੈ ਜੀ, ਔਰ ਇਹ ਦਿਨ ਫਿਕਸ ਕਰ ਦਿੱਤਾ ਗਿਆ। ਸੋ ਅਸੀਂ ਅੱਜ ਦੇ ਇਸ ਮੁਬਾਰਕ ਦਿਨ ਦੇ ਮੌਕੇ, ਜਿੱਥੇ ਕਿ ਦੁਨੀਆ ਭਰ 'ਚ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹੀ ਲਗਾਤਾਰਤਾ ਨਾਲ ਇਹ ਸਮਾਗਮ ਚੱਲ ਰਹੇ ਨੇ, ਕਈ ਥਾਵਾਂ ਤੇ ਕੋਈ ਦਿਨ ਅੱਗੇ ਹੈ, ਕੋਈ ਪਿੱਛੇ ਹੈ। ਔਰ ਜਿਵੇਂ ਮੈਂ ਇਹ ਅਕਸਰ ਕਹਿੰਦਾ ਕਿ ਕੋਈ ਸਿੱਖ ਧਰਮ ਮਹੂਰਤ, ਸ਼ੁਭ ਅਸ਼ੁਭ, ਚੰਗਾ ਦਿਨ ਮਾੜਾ ਦਿਨ, ਇਸ ਕਿਸਮ ਦੇ ਕਿਸੇ ਵਹਿਮ ਦਾ ਸ਼ਿਕਾਰ ਨਹੀਂ ਹੈ। ਸਾਡੇ ਲਈ ਤਾਂ ਉਹੀ ਹੈ ਕਿ ਮਾਹ ਦਿਵਸ ਮਹੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਹੁਣ ਇਹ ਪੂਰਾ 12 ਮਾਹ 12 ਮਹੀਨਿਆਂ ਦੇ ਉੱਤੇ ਆਪਣੇ ਵਿਚਾਰ ਗੁਰਮਤ ਦੀ ਸੋਝੀ ਦ੍ਰਿੜ ਕਰਵਾ ਕੇ ਸਤਿਗੁਰਾਂ ਨੇ ਫਿਰ ਇਹ ਫਰਮਾਇਆ ਕਿ ਕਿਤੇ ਇਹ ਨਾ ਹੋਏ ਕਿ ਚੇਤ ਦੇ ਮਹੀਨੇ ਦੀ ਸੰਗਰਾਂਦ ਨੂੰ ਮੰਨ ਕੇ ਇਸੇ ਨਾਲ ਹੀ ਕੋਈ ਜੁੜ ਜਾਏ ਕਿ ਵੀ ਇਹੀ ਦਿਨ ਸ਼ੁਭ ਹੈ। ਸੋ ਗੁਰੂ ਸਾਹਿਬ ਨੇ ਫਰਮਾਇਆ ਅਖੀਰ ਦੇ ਵਿੱਚ ਕਿ ਭਾਈ ਉਹਨਾਂ ਦੇ ਲਈ ਹੀ ਮਹੀਨੇ, ਦਿਵਸ ਜਾਂ ਕੋਈ ਵੀ ਦਿਨ ਜਿਹੜਾ ਹੈ ਉਹ ਮੁਬਾਰਕ ਹੈ ਜਿਸ ਪਲ ਦੇ ਵਿੱਚ ਨਿਰੰਕਾਰ ਦੀ ਯਾਦ ਆਏ, ਜਦੋਂ ਰੱਬ ਯਾਦ ਆਏ। ਔਰ ਬਹੁਤ ਵਾਰ ਈਵਨ ਯੁਗਾਂ ਦੇ ਮਾਮਲੇ ਦੇ ਵਿੱਚ ਵੀ ਸਾਡੇ ਕਈ ਵੀਰ ਭੈਣਾਂ ਜਿਹੜੇ ਗੁਰਬਾਣੀ ਦੇ ਕੁਛ ਜਿਹੜੇ ਫਰਮਾਨ ਨੇ ਉਹਨਾਂ ਨੂੰ ਬਿਲਕੁਲ ਲਿਟਰਲੀ ਲੈਂਦੇ ਨੇ ਜਾਂ ਜਸਟ ਜਿਹੜਾ ਰੈਫਰੈਂਸ ਮਟੀਰੀਅਲ ਹੈ ਉਸ ਨੂੰ ਹੀ ਉਹ ਸੈਂਟਰਲ ਮਟੀਰੀਅਲ ਬਣਾ ਕੇ ਇਸਤੇਮਾਲ ਕਰਦੇ ਨੇ। ਤੇ ਉਹ ਯੁਗਾਂ ਦੀ ਗੱਲ ਕਿ ਜੀ ਸਤਯੁਗ ਜਿਵੇਂ ਹੁੰਦਾ ਸੀ, ਤ੍ਰੇਤੇ ਜਿਵੇਂ ਹੁੰਦਾ ਸੀ। ਤੇ ਮੈਂ ਉਹਨਾਂ ਨੂੰ ਹਮੇਸ਼ਾ ਇਹ ਕਹਿੰਦਾ ਕਿ ਵੀ ਬੇਸ਼ੱਕ ਮਨੁੱਖ ਦੀ ਹੋਂਦ ਜਿਹੜੀ ਹੈ ਉਹ 2.5-3 ਬਿਲੀਅਨ ਸਾਲ ਪਹਿਲਾਂ ਦੀ ਹੈ, ਪਰ ਜੇ ਅਸੀਂ ਸੱਭਿਅਕ ਉਹਨਾਂ ਗੁਫਾਵਾਂ ਚੋਂ ਨਿਕਲ ਕੇ ਇਨਸਾਨੀ ਸੱਭਿਅਤਾ ਦੇ ਸਫ਼ਰ ਵੱਲ ਦੀ ਗੱਲ ਕਰੀਏ ਤੇ ਉਹ ਬਹੁਤ, ਤੁਸੀਂ ਲਿਬਰਲ ਅਕਾਊਂਟ ਨਾਲ ਵੀ ਲਓਗੇ ਤੇ ਉਹ 8,000 ਸਾਲ ਬਣਦੀ। ਸੋ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਹੁਣ ਤੁਸੀਂ ਉਹਨਾਂ 8,000 ਸਾਲਾਂ ਨੂੰ ਵੰਡ ਲਓ ਵੀ ਉਹਦੇ 'ਚ ਸਤਯੁਗ ਕਿਹੜਾ ਬਣਦਾ, ਤ੍ਰੇਤਾ ਕਿਹੜਾ ਬਣਦਾ, ਦੁਆਪਰ ਕਿਹੜਾ ਬਣਦਾ। ਲੇਕਿਨ ਕਿਉਂਕਿ ਜਿਹੜੇ ਬ੍ਰਾਹਮਣਵਾਦ ਦੇ ਵਿਸ਼ਵਾਸ ਨੇ ਇਹਨਾਂ ਸਾਰੀਆਂ ਕਹਾਣੀਆਂ ਨੂੰ ਇਸ ਕਦਰ ਜਿਹੜਾ ਉਹ ਪ੍ਰਚਾਰਿਆ ਹੋਇਆ ਕਿ ਬਹੁਤ ਸਾਰਿਆਂ ਨੂੰ ਲੱਗਦਾ ਹੈ ਕਿ ਜੀ ਵੀ ਸਤਯੁਗ ਕੋਈ ਹੋਰ ਸੀ, ਤ੍ਰੇਤਾ ਕੋਈ ਹੋਰ ਸੀ। ਤੇ ਮੈਂ ਜਦੋਂ ਵੀ ਕੋਈ ਕਲਯੁਗ ਦੀ ਗੱਲ ਕਰਦਾ ਕਿ ਭਾਈ ਕਲਯੁਗ ਆ ਗਿਆ, ਕਲਯੁਗ ਵਾਪਰ ਗਿਆ, ਔਰ ਗੁਰਬਾਣੀ 'ਚ ਕਲਯੁਗ ਦੀ ਰੈਫਰੈਂਸ ਜਦੋਂ ਹੁੰਦੀ ਹੈ, ਮੈਂ ਕਿਹਾ ਜੀ ਮੇਰੇ ਲਈ ਕਲਯੁਗ ਦੀ ਡੈਫੀਨੇਸ਼ਨ ਜਿਹੜੀ ਗੁਰੂ ਅਰਜਨ ਸਾਹਿਬ ਨੇ ਦਿੱਤੀ ਹੈ, ਫਰਮਾਈ ਹੈ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰਿਯ ਤੁਧ ਭਗਵੰਤਾ, ਮੋਏ ਰਹਿਣ ਨਾ ਵਿਹਾਵੈ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜਿਉ, ਹਉ ਕੋਲੀ ਜਿਉ ਘੋਲ ਕਮਾਈ, ਤਿਸ ਸੱਚੇ ਗੁਰ ਦਰਬਾਰੇ ਜਿਉ। ਕਿ ਜੇ ਤੂੰ ਇੱਕ ਘੜੀ ਲਈ ਵੀ ਮੈਨੂੰ ਨਾ ਮਿਲੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਫਿਰ ਕਲਯੁਗ ਵਾਪਰ ਜਾਂਦਾ। ਸੋ ਕਲਯੁਗ ਵਿਛੋੜੇ ਦਾ ਨਾਂ ਹੈ, ਕਲਯੁਗ ਉਸ ਪੀੜ ਦਾ ਨਾਂ ਹੈ ਜਿਹੜੀ ਜਦੋਂ ਕਿ ਅਸੀਂ ਰੱਬ ਤੋਂ ਦੁਨਿਆਵੀ ਕਾਰਨਾਂ ਕਰਕੇ ਵਿਛੋੜਾ ਪਾਉਂਦੇ ਤੇ ਜਦੋਂ ਸਾਡਾ ਮਿਲਾਪ ਹੁੰਦਾ ਉਸ ਪਲ ਨੂੰ ਅਸੀਂ ਯਾਦ ਕਰਦੇ ਕਿ ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ,
ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜਿਉ, ਹਉ ਘੋਲੀ ਜਿਉ ਘੋਲ ਕੁਮਾਈ, ਜਨ ਨਾਨਕ ਦਾਸ ਤੁਮਾਰੇ ਜਿਉ। ਜੀ ਕਿ ਵਿਛੜਨਾ ਕਲਯੁਗ ਹੈ ਤੇ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ, ਨਿਰੰਕਾਰ ਦੇ ਨਾਲ ਮੇਲ ਹੋਣਾ, ਜਿਹੜਾ ਕਿ ਕਿਤੇ ਬਾਹਰੋਂ ਜਾ ਕੇ ਨਹੀਂ ਹੈ। ਪ੍ਰਭ ਅਬਨਾਸੀ ਘਰ ਮੈਂ ਪਾਇਆ, ਘਰ ਦਾ ਮਤਲਬ ਹੈ ਆਪਣੇ ਵਜੂਦ ਦੇ ਅੰਦਰ, ਆਪਣੇ ਅੰਦਰ। ਸੋ ਇਸ ਕੌਨਟੈਕਸਟ ਦੇ ਵਿੱਚ ਅਸੀਂ ਜਦੋਂ ਸਾਰੇ ਹੀ ਸਾਲ ਦੇ ਕੈਲੰਡਰ ਨੂੰ ਦੇਖਦੇ ਹਾਂ ਤੇ ਸਾਡੇ ਲਈ ਹਰ ਪਲ ਹੀ ਮੁਬਾਰਕ ਹੈ ਜਿਹੜਾ ਪਿਆਰੇ ਦੀ ਯਾਦ ਵਿੱਚ ਗੁਜ਼ਰੇ। ਜੀ ਪਰ ਜਦੋਂ ਅਸੀਂ ਕੈਲੰਡਰ ਦੀਆਂ ਤਰੀਕਾਂ ਦੀ ਗੱਲ ਕਰਦੇ ਔਰ ਉਸ ਦੇ ਵਿੱਚ ਵਿਗਿਆਨ ਵੀ ਇਨਵੋਲਵ ਹੁੰਦਾ ਹੈ, ਕੈਲਕੂਲੇਸ਼ਨ ਹੁੰਦੀ ਹੈ, ਦੁਨੀਆ ਦੇ ਵਿੱਚ ਵੱਖੋ ਵੱਖਰੇ ਸਮਿਆਂ 'ਚ ਵੱਖੋ ਵੱਖਰੇ ਲਿਊਨਰ ਕੈਲੰਡਰ, ਸੋਲਰ ਕੈਲੰਡਰ, ਉਹਨਾਂ 'ਚ ਗਲਤੀਆਂ, ਉਹਨਾਂ ਦਾ ਸੁਧਾਰ। ਸੋ ਇੱਕ ਗੱਲ ਬੜੀ ਵਾਜ਼ਿਹ ਹੈ ਕਿ ਹਰ ਕੌਮ ਦਾ, ਹਰ ਧਰਮ ਦੀ ਪਛਾਣ, ਜਿੱਥੇ ਉਸ ਦੀ ਪਛਾਣ ਦੇ ਬਾਹਰੀ ਚਿੰਨ੍ਹ ਨੇ, ਉੱਥੇ ਉਹਨਾਂ ਦੇ ਸੱਭਿਆਚਾਰ, ਉਹਨਾਂ ਦੀ ਤਹਿਜ਼ੀਬ ਦੀਆਂ ਨਿਸ਼ਾਨੀਆਂ ਨੇ। ਉਹਨਾਂ ਦੀ ਤਹਿਜ਼ੀਬ ਦੇ ਵਿੱਚ ਉਹਨਾਂ ਦੇ ਪੈਗੰਬਰਾਂ ਦੇ ਦਿਨ, ਉਹਨਾਂ ਦੇ ਲਈ ਜਿਹੜੇ ਖਸੂਸੀ ਦਿਨ ਨੇ, ਖਾਸ ਦਿਨ ਨੇ, ਉਹਨਾਂ ਦੀ ਅਹਿਮੀਅਤ, ਔਰ ਫਿਰ ਉਹਨਾਂ ਨੂੰ ਕਿਵੇਂ ਮਨਾਉਣਾ, ਕਿੱਥੇ ਮਨਾਉਣਾ, ਉਹਨਾਂ ਦਾ ਮਰਕਜ਼ ਕੀ ਹੈ। ਸੋ ਇਸ ਸਾਰੇ 'ਚੋਂ ਕੈਲੰਡਰ ਨਿਕਲਦਾ ਹੈ। ਜਿਵੇਂ ਖਾਲਸਾ ਸਾਜਨਾ ਦਿਵਸ ਸਾਡੇ ਲਈ ਬਹੁਤ ਅਹਿਮ ਹੈ, ਔਰ ਜੇ ਅਸੀਂ ਇਤਿਹਾਸਕ ਪਰਿਖੇਪ ਵੱਲ ਜਾਈਏ ਤੇ ਬੇਸ਼ੱਕ ਅਜੇ ਤੱਕ ਇਸ ਬਾਰੇ ਪੰਥ ਦੀ ਰਾਏ ਨਹੀਂ ਬਣੀ, ਇਸ ਲਈ ਮੈਂ ਇਸ ਵਿਵਾਦ ਦੇ ਵਿੱਚ ਨਹੀਂ ਪੈਣਾ ਚਾਹੁੰਦਾ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਕਾਲਰਾਂ ਦਾ ਇੱਕ ਵੱਡਾ ਤਬਕਾ, ਜਿਨ੍ਹਾਂ ਨੇ ਬਹੁਤ ਜਿਹੜੇ ਇਤਿਹਾਸਕ ਸੋਮੇ ਖੋਜ ਕੇ, ਔਰ ਮੂਲ ਨਾਨਕਸ਼ਾਹੀ ਕੈਲੰਡਰ 'ਚ ਵੀ ਇਹ ਗੱਲ ਸਿਧਾਂਤਕ ਤੌਰ ਤੇ ਮੰਨੀ ਗਈ ਸੀ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪਹਿਲੀ ਵਿਸਾਖ ਦੇ ਨਾਲ ਜੁੜਦਾ ਜੀ। ਔਰ ਕਿਉਂਕਿ ਕੌਮ ਦੇ ਵਿੱਚ ਕੱਤਕ ਦੀ ਪੁੰਨਿਆ ਨੂੰ ਮਨਾਉਣ ਦੀ ਪਰੰਪਰਾ ਜਿਹੜੀ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਐਸਟੈਬਲਿਸ਼ ਹੋਈ। ਸੋ ਇਹ ਫੈਸਲਾ ਸੀ ਕਿ ਜਦੋਂ ਤੱਕ ਕੌਮ ਦੇ ਵਿੱਚ ਇਕਸਾਰਤਾ ਨਹੀਂ ਹੁੰਦੀ, ਕੁਝ ਸ਼ਾਇਦ ਸਾਲ ਮਿੱਥੇ ਸੀ, ਉਦੋਂ ਤੱਕ ਇਹ ਕੱਤਕ ਦੀ ਪੁੰਨਿਆ ਨੂੰ ਹੀ ਮਨਾਇਆ ਜਾਏਗਾ। ਪਰ ਇੱਕ ਗੱਲ ਦੇ ਉੱਤੇ ਸਾਡੇ ਇਤਿਹਾਸਕ ਸੋਰਸ ਸਹਿਮਤ ਨੇ ਕਿ ਪਹਿਲੀ ਵਾਰ ਵਿਸਾਖ ਦੇ ਮੌਕੇ, ਪਹਿਲੀ ਵਿਸਾਖ ਨੂੰ ਇਕੱਠ ਦੀ ਗੱਲ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ। ਉਹਨਾਂ ਨੇ ਆਪਣੇ ਸਿੱਖ ਭਾਈ ਪਾਰੋ ਨੂੰ ਇਹ ਹੁਕਮ ਕੀਤਾ, ਉਹਨਾਂ ਨੂੰ ਕਿਹਾ ਕਿ ਭਾਈ ਸੰਗਤਾਂ ਨੂੰ ਥਾਂ ਥਾਈਂ ਹੁਕਮਨਾਮੇ ਭੇਜੋ ਔਰ ਜਿਹੜਾ ਇਸ ਮੌਕੇ ਦੇ ਉੱਤੇ ਇਕੱਠ ਕਰੀਏ ਜੀ। ਔਰ ਕਿਉਂਕਿ ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਗਏ ਉੱਥੇ ਉੱਥੇ ਧਰਮਸਾਲ ਸਥਾਪਿਤ ਹੋਈ। ਸਿੱਖ ਸੰਗਤਾਂ ਚਾਰ ਚਫੇਰੇ ਜਿਹੜੀਆਂ ਨੇ ਉਹ ਹਰ ਰੋਜ਼ ਧਰਮਸਾਲ ਦੀ ਸੁਰਤ ਕਰਨ ਦਾ, ਉਦੋਂ ਸ਼ਬਦ ਅਜੇ ਗੁਰਦੁਆਰਾ ਨਹੀਂ ਸੀ ਪੋਪੂਲਰ, ਧਰਮਸਾਲ ਸੀ। ਔਰ ਹਰ ਥਾਂ ਤੇ ਉਹ ਬੇਸ਼ੱਕ ਢਾਕਾ ਹੋਏ, ਚਿਟਾਗੋਂਗ ਹੋਏ, ਕਾਬਲ, ਕੰਧਾਰ, ਜਲਾਲਾਬਾਦ, ਸੋ ਉਸ ਵੇਲੇ ਦਾ ਅਸਾਮ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਉੱਥੇ ਸਿੱਖ ਸੰਗਤ ਜਾਂ ਸਿੱਖ ਧਰਮਸਾਲ ਜਿਹੜੀ ਹੈ ਉਹ ਕਾਇਮ ਸੀ। ਸੋ ਇਸ ਦੇ ਵਿੱਚ ਇੱਕ ਸਾਰਤਾ ਹੈ ਜਾਂ ਇੱਕ ਸੁਰਤ ਹੈ ਸਾਡੇ ਵਿਦਵਾਨਾਂ ਦੀ ਕਿ ਵਿਸਾਖ ਦਾ ਇਕੱਠ ਜਿਹੜਾ ਹੈ ਉਹ ਭਾਈ ਪਾਰੋ ਜੀ ਨੇ ਜਿਹੜਾ ਗੁਰੂ ਅਮਰਦਾਸ ਜੀ ਦੇ ਹੁਕਮਾਂ ਅਨੁਸਾਰ ਹੁਕਮਨਾਮੇ ਭੇਜ ਕੇ ਔਰ ਇੱਥੋਂ ਦੀ ਸ਼ੁਰੂਆਤ ਹੋਈ। ਸੋ ਜ਼ਾਹਰ ਹੈ ਕਿ ਕਿਉਂਕਿ ਜਦੋਂ ਅਸੀਂ ਅੱਜ ਦੀ ਦੁਨੀਆ ਦੇਖਦੇ ਹਾਂ, ਅੱਜ ਤਾਂ ਇਹ ਹੁੰਦਾ ਹੈ ਕਿ ਵੀ ਤੁਸੀਂ ਬ੍ਰੇਕਫਾਸਟ ਅੰਮ੍ਰਿਤਸਰ ਦੇ ਵਿੱਚ ਕੀਤਾ, ਫਲਾਈ ਕਰਕੇ ਲੰਚ ਤੁਸੀਂ ਲੰਡਨ 'ਚ ਕਰਦੇ ਹੋ, ਡਿਨਰ ਆ ਕੇ ਤੁਸੀਂ ਨਿਊਯਾਰਕ ਜਾਂ ਵਾਸ਼ਿੰਗਟਨ 'ਚ ਕਰਦੇ ਹੋ। ਦੁਨੀਆ ਇੰਨੀ ਨੇੜੇ ਹੋ ਗਈ। ਉਹਨਾਂ ਜ਼ਮਾਨਿਆਂ 'ਚ ਜੇ ਅਸੀਂ 5 ਸਦੀਆਂ ਪਹਿਲਾਂ ਦੇਖੀਏ ਕਿ ਸਫ਼ਰ ਕਿੰਨੇ ਔਖੇ ਸਨ, ਕਿੰਨੇ ਵਿਖੜੇ ਸਨ, ਪਹੁੰਚਣਾ ਆਪਣੇ ਘਰ ਕੰਮਕਾਰ ਛੱਡ ਕੇ, ਸਫ਼ਰ ਦੀਆਂ ਦੁਸ਼ਵਾਰੀਆਂ, ਲੁਟੇਰੇ, ਬਿਮਾਰੀ, ਮੌਸਮ, ਝੱਖੜ, ਤੂਫਾਨ, ਸੋ ਕਿੰਨੇ ਕੁ ਪਹੁੰਚ ਸਕਦੇ ਸੀ। ਔਰ ਉਹ ਕਿਸੇ ਕਈਆਂ ਨੂੰ ਤਾਂ ਸਾਰੇ ਜੀਵਨ 'ਚ ਇੱਕ ਵਾਰ ਵੀ ਸ਼ਾਇਦ ਗੁਰੂ ਸਾਹਿਬ ਦੇ ਦਰਸ਼ਨ ਨਸੀਬ ਨਾ ਹੋਏ ਹੋਣ, ਉਹ ਆਪਣੀ ਦਸਵੰਧ ਦੀ ਜਿਹੜੀ ਭੇਟ ਹੈ ਉਹ ਪਹੁੰਚਾ ਦਿੰਦੇ ਸੀ। ਜਦੋਂ ਮਸੰਦ ਸਿਸਟਮ ਸੀ ਉਦੋਂ ਤੱਕ ਫਿਰ ਸੰਗਤ ਰਾਹੀਂ ਪਹੁੰਚ ਕਰ ਦਿੰਦੇ ਸੀ। ਤੇ ਕਦੀ ਕਦਾਈ ਕਿਸੇ ਦੇ ਵੱਡੇ ਭਾਗ ਹੁੰਦੇ ਸੀ ਕਿ ਸੰਗਤ ਰੂਪ ਦੇ ਵਿੱਚ ਉਹ ਗੁਰੂ ਦੇ ਦਰਸ਼ਨ ਕਰਦੇ। ਸੋ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਸਾਲ ਦੇ ਵਿੱਚ ਇੱਕ ਦਿਨ ਮਿੱਥ ਦੇਣਾ, ਇਹ ਇੱਕ ਆਪਣੇ ਆਪ ਦੇ ਵਿੱਚ ਸੀ ਕਿ ਜਦੋਂ ਕੋਈ ਇੰਪੋਰਟੈਂਟ ਸੁਨੇਹਾ, ਕੋਈ ਚੇਂਜ, ਕੋਈ ਜੋੜ ਮੇਲਾ ਵੀ ਸੀ ਹੈ, ਤੇ ਉਸ ਦੇ ਲਈ ਇਹ ਦਿਨ ਜਿਹੜਾ ਹੈ ਇਹ ਚੁਣਿਆ ਜਾਂਦਾ ਸੀ। ਔਰ ਇਹ ਲਗਾਤਾਰਤਾ ਦੇ ਨਾਲ ਮੈਂ ਸਮਝਦਾ ਹਾਂ ਵੀ ਜਿਹੜੀ 1699 ਈਸਵੀ ਦੀ ਵਿਸਾਖੀ ਹੈ, ਜਿਸ ਨੂੰ ਸਰਦਾਰ ਕਪੂਰ ਸਿੰਘ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਵੀ ਬੈਸਾਖੀ ਆਫ ਗੁਰੂ ਗੋਬਿੰਦ ਸਿੰਘ, ਉਹਨਾਂ ਦੀ ਬੜੀ ਪੋਪੂਲਰ ਲਿਖਤ ਹੈ। ਹੁਣ ਇਸ ਪੀਰੀਅਡ ਦੇ ਵਿੱਚ ਬਹੁਤ ਦੂਰ ਦੁਰਾਡੇ ਹੁਕਮਨਾਮੇ ਭੇਜ ਕੇ 10ਵੇਂ ਪਾਤਸ਼ਾਹ ਨੇ
ਸੰਗਤ ਨੂੰ, ਕਿਉਂਕਿ ਆਨੰਦਪੁਰ ਸਾਹਿਬ ਸਿੱਖੀ ਦਾ ਧੁਰਾ ਬਣ ਚੁੱਕਾ ਸੀ, ਕੇਂਦਰ ਸੀ। ਪਹਿਲਾ ਨਾਂ ਚੱਕ ਨਾਨਕੀ, ਔਰ 10ਵੇਂ ਪਾਤਸ਼ਾਹ 5 ਸਾਲ ਦੀ ਉਮਰ 'ਚ ਆਉਂਦੇ ਨੇ। 9 ਸਾਲ ਦੀ ਉਮਰ ਦੇ ਵਿੱਚ ਪਿਤਾ ਦੀ ਸ਼ਹਾਦਤ ਹੁੰਦੀ ਹੈ, ਔਰ ਉਦੋਂ ਤੱਕ ਆਨੰਦਪੁਰ ਸਾਹਿਬ ਜਿਹੜਾ ਭਰਪੂਰ ਐਕਟੀਵਿਟੀ ਦਾ ਕੇਂਦਰ ਸੀ। ਔਰ ਜਦੋਂ ਇਹ 1699 ਈਸਵੀ ਦਾ ਇਕੱਠ ਹੁੰਦਾ ਹੈ, 10ਵੇਂ ਪਾਤਸ਼ਾਹ ਦੀ ਜਿਹੜੀ ਦੁਨਿਆਵੀ ਉਮਰ ਹੈ ਉਹ ਲਗਭਗ 33 ਸਾਲ ਸੀ। ਔਰ ਇਸ ਇਕੱਠ ਦੇ ਵਿੱਚ ਜਿਸ ਦੀ ਗਿਣਤੀ 80,000 ਦੇ ਕਰੀਬ ਦੱਸੀ ਜਾਂਦੀ ਹੈ। ਅਸੀਂ ਦੇਖਦੇ ਹਾਂ ਕਿ ਕਿਵੇਂ ਉਸ 80,000 ਦੇ ਇਕੱਠ 'ਚ, ਕਿਉਂਕਿ ਜਿਵੇਂ ਅੱਜ ਆਨੰਦਪੁਰ ਲੱਗਦਾ ਹੈ ਇਵੇਂ ਨਹੀਂ, ਇਹ ਬਹੁਤ ਨਾਲੇ ਰਸਤੇ 'ਚ ਪੈਂਦੇ ਜੰਗਲੀ ਜਾਨਵਰ, ਜੰਗਲ ਔਰ ਕੁਦਰਤ ਦੀ ਗੋਦ ਵਿੱਚ ਇੱਕ ਨਿਵੇਕਲਾ ਜਿਹਾ ਥਾਂ ਸੀ। ਉੱਪਰ ਪਹਾੜੀ ਕੇਸਗੜ੍ਹ ਜਿਹਨੂੰ ਕਹਿੰਦੇ ਉੱਚੀ ਥਾਂ ਸੀ। ਉਹਨਾਂ ਜ਼ਮਾਨਿਆਂ 'ਚ ਕੋਈ ਅਜੇ ਬਿਜਲੀ ਜਾਂ ਮਾਈਕਰੋਫੋਨ ਤਾਂ ਨਹੀਂ ਸੀ ਸੋ, ਲੇਕਿਨ ਇਹ ਜਦੋਂ ਤੁਸੀਂ ਪਹਾੜਾਂ ਦੇ ਵਿੱਚ ਦੇਖਦੇ ਹੋ, ਜੇ ਤੁਸੀਂ ਉੱਚੀ ਆਵਾਜ਼ ਨਾਲ ਵੀ ਬੋਲੋ ਤੇ ਉਹੀ ਆਵਾਜ਼ ਫਿਰ ਵਾਪਸ ਤੁਹਾਨੂੰ ਵੀ ਸੁਣਦੀ ਹੈ, ਐਕੋ ਵੀ ਹੁੰਦੀ ਹੈ, ਕਿਉਂਕਿ ਇੱਕ ਪਹਾੜੀ ਜਿਹੜਾ ਹੈ ਉਸ ਥਾਂ ਦੇ ਉੱਤੇ ਖਲਾਅ ਦੇ ਵਿੱਚ ਤੁਹਾਡੀ ਆਵਾਜ਼ ਗੂੰਜਦੀ। ਤੇ ਜਦੋਂ ਤੁਸੀਂ ਹਾਇਰ ਪਲੇਟਫਾਰਮ ਤੇ ਹੁੰਦੇ ਹੋ, ਇੱਕ ਸਨਾਟਾ ਹੁੰਦਾ ਹੈ, ਸੰਗਤ ਅਦਬ ਦੇ ਵਿੱਚ ਹਮੇਸ਼ਾ ਚੁੱਪ ਬੈਠਦੇ ਨੇ। ਸੋ ਅਸੀਂ ਦੇਖਦੇ ਹਾਂ ਵੀ 80,000 ਦੇ ਇਸ ਇਕੱਠ ਦੇ ਵਿੱਚ ਖਾਲਸੇ ਦੀ ਪਰਖ ਹੁੰਦੀ ਹੈ। ਪਰਖ, ਜਦੋਂ ਮੈਂ ਖਾਲਸੇ ਦੀ ਪਰਖ ਕਿਹਾ, ਉਦੋਂ ਤੱਕ ਸ਼ਬਦ ਬੇਸ਼ੱਕ ਖਾਲਸਾ ਸ਼ਬਦ ਪਹਿਲੀ ਵਾਰ ਸ਼ਾਇਦ 6ਵੇਂ ਪਾਤਸ਼ਾਹ ਦੇ ਕਿਸੇ ਹੁਕਮਨਾਮੇ 'ਚ ਵੀ ਉਭਰਦਾ ਹੈ। ਔਰ ਗੁਰੂ ਗ੍ਰੰਥ ਸਾਹਿਬ 'ਚ ਕਬੀਰ ਸਾਹਿਬ ਦਾ ਇੱਕ ਸ਼ਬਦ ਕਹੋ ਕਬੀਰ ਜਨ ਭਏ ਖਾਲਸੇ ਇਸ ਫਾਰਮ ਦੇ ਵਿੱਚ ਆਉਂਦਾ ਹੈ। ਔਰ ਉਸ ਸ਼ਬਦ ਦਾ ਵੀ ਜਿਹੜਾ ਜਦੋਂ ਤੁਸੀਂ ਉਸ ਦੇ ਵੇਰਵੇ ਦੇਖਦੇ ਹੋ ਤੇ ਉਹ ਸਾਰਾ ਕਰਮਕਾਂਡ, ਦੂਜੇ ਰਸਤਿਆਂ ਨੂੰ ਨਕਾਰ ਕੇ ਪ੍ਰੇਮਾ ਭਗਤੀ ਦੀ ਗੱਲ ਹੈ ਕਿ ਕਬੀਰ ਸਾਹਿਬ ਕਹਿੰਦੇ ਨੇ ਕਿ ਮੈਂ ਪ੍ਰੇਮਾ ਭਗਤੀ ਦੇ ਨਾਲ ਉਸ ਦਾ ਜਨ ਬਣ ਗਿਆ ਤੇ ਹੁਣ ਮੈਂ ਖਾਲਸਾ ਹੋ ਗਿਆ। ਮਤਲਬ ਇਹ ਹੈ ਕਿ ਫ੍ਰੀ, ਆਜ਼ਾਦ ਔਰ ਉਸ ਸੋਵਰਨ ਵਾਹਿਗੁਰੂ ਦੇ ਨਾਲ ਜੁੜੇ ਹੋਣਾ। ਇਹ ਜਿਹੜਾ ਜਿਵੇਂ ਅਸੀਂ ਖਲਾਸੀ ਵੀ ਕਹਿੰਦੇ ਹਾਂ, ਛੁਟਕਾਰੇ ਤੋਂ ਹੁੰਦਾ, ਬੰਦ ਖਲਾਸੀ ਕਹਿੰਦੇ। ਸੋ ਖਾਲਸਾ ਇੱਕ ਫ੍ਰੀ ਹੈ, ਜਿਹੜਾ ਫ੍ਰੀ ਸੋਲ ਹੈ, ਸਿਰਫ ਤੇ ਸਿਰਫ ਰੱਬ ਦੀ ਅਧੀਨਗੀ ਕਬੂਲਦਾ ਹੈ। ਸੋ ਉਸ ਬੇਸ਼ੱਕ ਸਿੱਖ ਤੇ ਗੁਰੂ ਦਾ ਰਿਸ਼ਤਾ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਜਦੋਂ ਚਰਨ ਧੋਏ ਰਹਿਰਾਸ ਕਰ ਚਰਣਾ ਅੰਮ੍ਰਿਤ ਸਿੱਖਾਂ ਪਿਲਾਇਆ, ਇਹ ਸਿੱਖ ਤੇ ਗੁਰੂ ਦੇ ਰਿਸ਼ਤੇ ਦੀ ਇਹ ਰਸਮ ਸੀ। ਲੇਕਿਨ 10ਵੇਂ ਪਾਤਸ਼ਾਹ ਨੇ ਜਿਵੇਂ ਤਲਵਾਰ ਦੀ ਧਾਰ ਤੋਂ ਪਰਖ ਕੀਤੀ ਤੇ ਜਿਵੇਂ 5 ਪਿਆਰੇ ਜਿਨ੍ਹਾਂ ਨੂੰ ਫਿਰ ਗੁਰੂ ਸਾਹਿਬ ਨੇ ਆਪਣੇ ਗਲ ਨਾਲ ਲਾ ਕੇ ਪਿਆਰੇ, ਜਿਸ ਨਾਲ ਪਿਆਰ ਹੁੰਦਾ ਉਹ ਪਿਆਰੇ ਫਰਮਾਇਆ। ਔਰ ਉਹ ਪਿਆਰਿਆਂ ਦੀ ਜਿਹੜੀ ਪਰਖ ਹੈ, ਸਿੱਖ ਸਨ 80,000 ਦੇ ਇਕੱਠ ਚੋਂ ਹੀ ਇਹ ਪਰਖ ਹੋਈ ਤਲਵਾਰ ਦੀ ਧਾਰ ਤੇ। ਔਰ ਇਹ ਕਿੱਥੋਂ ਕਿੱਥੋਂ ਆਏ ਇਹ ਅਸੀਂ ਦੇਖਦੇ ਹਾਂ। ਭਾਈ ਦਇਆ ਸਿੰਘ ਲਾਹੌਰ ਤੋਂ ਨੇ, ਭਾਈ ਧਰਮ ਸਿੰਘ ਹਸਤਨਾਪੁਰ ਜਿਹੜਾ ਅੱਜ ਦਿੱਲੀ ਦੇ ਨਾਲ ਹੀ ਲੱਗ ਜਾਂਦਾ, ਕਿਸੇ ਜ਼ਮਾਨੇ 'ਚ ਰਾਜਧਾਨੀ ਸੀ ਹਸਤਨਾਪੁਰ, ਇੰਦਰਪ੍ਰਸਥ ਤੇ ਅੱਡ ਦਿੱਲੀ ਦੇ ਨਾਂ ਰਹੇ ਨੇ। ਭਾਈ ਹਿੰਮਤ ਸਿੰਘ ਜਗਨਨਾਥਪੁਰੀ ਉੜੀਸਾ ਤੋਂ, ਔਰ ਭਾਈ ਮੋਹਕਮ ਸਿੰਘ ਦਵਾਰਕਾ ਗੁਜਰਾਤ ਤੋਂ, ਔਰ ਭਾਈ ਸਾਹਿਬ ਸਿੰਘ ਬਿਦਰ ਕਰਨਾਟਕਾ ਤੋਂ। ਸੋ ਗੁਜਰਾਤ, ਕਰਨਾਟਕਾ, ਉੜੀਸਾ ਇਹ ਜਿਹੜੀਆਂ ਸਾਡੀਆਂ ਉੱਥੋਂ ਦੇ ਸਾਊਥ ਏਸ਼ੀਆ ਦੀਆਂ ਸਾਊਥ ਦੀਆਂ ਸਟੇਟਾਂ ਵੀ ਨੇ, ਵੈਸਟ 'ਚ ਹੈ ਗੁਜਰਾਤ ਤੇ ਇਧਰ ਲਾਹੌਰ ਔਰ ਦਿੱਲੀ। ਹੁਣ ਇੱਕ ਤਾਂ ਇਹ ਗੱਲ ਸਾਬਤ ਕਰਦੀ ਹੈ ਕਿ ਵੀ ਸਿੱਖੀ ਦਾ ਫਲਾਹ ਉਸ ਪੀਰੀਅਡ 'ਚ ਜਦੋਂ ਕਿ ਅਜੇ ਪਰਸੀਕਿਊਸ਼ਨ ਦਾ ਦੌਰਾ ਬਹੁਤ ਸ਼ੁਰੂ ਨਹੀਂ ਸੀ ਹੋਇਆ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਸੀ, ਥੋੜਾ ਬਹੁਤ ਟਕਰਾਅ ਸੀ। ਔਰ ਮੁੜ ਕੇ ਜਿਹੜਾ ਫਿਰ 100 ਸਾਲ ਲਗਭਗ 1699 ਤੋਂ 1799 ਤੱਕ ਰਿਹਾ, ਉਹਨੇ ਬਹੁਤ ਸਾਰੀਆਂ ਥਾਵਾਂ ਤੇ ਸੰਗਤ ਨੂੰ ਵੀ ਖਿੰਡਾਇਆ ਜਾਂ ਉਹ ਸੈਂਟਰਲ ਦੇ ਨਾਲ ਨਹੀਂ ਜੁੜ ਸਕੇ। ਉਹਦਾ ਇਹ ਰੀਜ਼ਨ ਹੈ ਕਿ ਵੀ ਅਲਟੀਮੇਟਲੀ ਜਿਹੜਾ ਸਿੱਖੀ ਦਾ ਕੇਂਦਰ ਹੈ ਉਹ ਪੰਜਾਬ, ਮਾਝਾ, ਮਾਲਵਾ, ਦੁਆਬਾ ਜਾਂ ਲਹਿੰਦੇ ਪੰਜਾਬ ਤੱਕ ਹੀ ਮਹਿਦੂਦ ਹੋਇਆ। ਲੇਕਿਨ ਇਹ ਆਪਣੇ ਆਪ ਦੇ ਵਿੱਚ ਸਬੂਤ ਹੈ ਕਿ ਕਿਸ ਕਦਰ ਸਿੱਖੀ ਦਾ ਫਲਾਹ ਸੀ। ਔਰ ਫਿਰ ਕਿਉਂਕਿ ਇਹ ਸਾਰੀ ਸਾਖੀ ਤੋਂ, ਇਤਿਹਾਸਕ ਵਾਕਿਆ ਤੋਂ ਅਸੀਂ ਵਾਕਿਫ ਹਾਂ, ਉਸ ਨੂੰ ਮੈਂ ਨਹੀਂ ਜਾਵਾਂਗਾ ਉਸ ਦੀਆਂ ਬਹੁਤੀਆਂ ਡੀਟੇਲਸ ਦੇ ਵਿੱਚ। ਪਰ ਇਹ ਜਿਹੜਾ ਪਾਰਟ ਉਸ ਧਰਤੀ ਦੇ ਉੱਤੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਦੇ ਨਾਲ, ਗੁਰਮਤਿ ਦੇ ਸਿਧਾਂਤ ਦੇ ਨਾਲ ਜਿਸ ਦੀ ਸ਼ੁਰੂਆਤ ਹੋਈ, ਉਹ ਮਨੁੱਖ ਜਿਹੜਾ ਰੱਬ ਦੇ ਨਾਲ ਜੁੜਿਆ, ਜਿਸ ਨੂੰ ਇੱਕ ਜ਼ੁਬਾਨ ਦਿੱਤੀ, ਉਸ ਨੂੰ ਇੱਕ ਤੀਰਥ, ਇੱਕ ਸੈਂਟਰਲ ਪਲੇਸ ਦਿੱਤਾ, 4 ਦਰਵਾਜ਼ਿਆਂ ਵਾਲਾ ਹਰਮੰਦਰ, ਗੁਰੂ ਗ੍ਰੰਥ ਸਾਹਿਬ, ਮੀਰੀ ਪੀਰੀ ਦਾ ਸਿਧਾਂਤ। ਔਰ ਫਿਰ ਇਹ 230 ਵਰਿਆਂ ਦੀ ਘਾੜਤ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ, ਜਦੋਂ ਇਹ ਕੁੰਦਨ ਰੂਪ ਦੇ ਵਿੱਚ, ਉਹਨਾਂ ਪੰਜਾਂ ਦੇ ਰੂਪ 'ਚ, ਇੱਕ ਪ੍ਰਤੀਨਿਧ ਰੂਪ ਦੇ ਵਿੱਚ ਆ ਕੇ
ਪਿਆਰੇ ਦਾ ਖਿਤਾਬ ਹਾਸਲ ਕਰਦੇ ਨੇ। ਜੀ ਔਰ ਉਸ 10ਵੇਂ ਪਾਤਸ਼ਾਹ ਦਾ ਫਰਮਾਨ, ਅੱਜ ਤੋਂ ਤੁਹਾਡੀ ਕੁਲ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ, ਤੁਸੀਂ ਸਾਰੇ ਖੋਟ ਤੋਂ ਨਿਕਲ ਗਏ, ਤੁਸੀਂ ਰਾਇਲ ਹੋ, ਖਾਲਸਾ ਦਾ ਰਾਇਲ। ਹੁਣ ਜਦੋਂ ਅਸੀਂ ਇਸ ਬਾਦਸ਼ਾਹਤ ਦੀ ਗੱਲ ਕਰਦੇ ਤੇ ਫਿਰ ਇਹ ਸਾਰਾ ਜ਼ਾਤ ਪਾਤ ਦਾ ਕੋਡ ਵੀ ਵੱਢਿਆ, ਉਹ ਸਮਾਜਿਕ ਬਰਾਬਰੀ ਦੀ ਗੱਲ ਵੀ ਕੀਤੀ, ਨੋਮਨਕਲੇਚਰ ਵੀ ਬਦਲਿਆ, ਹਰ ਮੇਲ ਦੇ ਲਈ ਸਿੰਘ ਔਰ ਫੀਮੇਲ ਦੇ ਲਈ ਕੌਰ, ਪ੍ਰਿੰਸ। ਔਰ ਇਹ ਜਿਹੜਾ ਘਟੀਆਪਨ ਦਾ ਅਹਿਸਾਸੇ ਕਮਤਰੀ ਨੋਮਨਕਲੇਚਰ ਚੋਂ ਜਿਹੜਾ ਬ੍ਰਾਹਮਣ ਨੇ ਪਾਇਆ ਹੋਇਆ ਸੀ, ਔਰ ਜਦੋਂ ਅਸੀਂ ਇਹਨਾਂ 5 ਪਿਆਰਿਆਂ ਦੇ ਪਿਛੋਕੜ ਵੱਲ ਦੇਖਦੇ ਹਾਂ, ਜਿਸ ਕਿਸਮ ਦੇ ਕਿੱਤੇ ਜਿਨ੍ਹਾਂ ਚੋਂ ਨਿਕਲ ਹੀ ਨਹੀਂ ਸੀ ਸਕਦੇ ਬ੍ਰਾਹਮਣਵਾਦ ਦੇ ਉਸ ਪ੍ਰਭਾਵ ਦੇ ਥੱਲੇ, ਔਰ ਉਹੀ ਕਿੱਤਾ ਉਹਨਾਂ ਦੀ ਜ਼ਾਤ ਬਣਾ ਦਿੱਤਾ ਗਿਆ ਸੀ। ਉਸ ਨਾਈ ਨੇ, ਛਿੰਬੇ ਨੇ, ਝੂਰ ਨੇ, ਜੱਟ ਨੇ, ਖੱਤਰੀ ਨੇ। ਹੁਣ ਇਹ ਸਾਰਿਆਂ ਨੂੰ ਉਸ ਇੱਕ ਖੰਡੇ ਬਾਟੇ ਦੀ ਪਹੁਲ, ਜਦੋਂ ਅਸੀਂ ਪਹੁਲ ਕਹਿੰਦੇ ਹਾਂ ਖੰਡੇ ਬਾਟੇ ਦੀ, ਕਿਉਂਕਿ ਅੰਮ੍ਰਿਤ ਅਲਟੀਮੇਟਲੀ ਮੌਤ ਦੇ ਡਰ ਦਾ ਨਿਕਲ ਜਾਣਾ ਹੀ ਅੰਮ੍ਰਿਤ ਹੈ। ਜੀ ਮਰਨਾ ਹਰ ਕੋਈ ਡਰਦਾ ਹੈ, ਮਰਨ ਤੋਂ ਕੋਈ ਮਰਨਾ ਨਹੀਂ ਚਾਹੁੰਦਾ, ਪਰ ਇੱਥੇ ਗੁਰੂ ਦੀ ਕਲਾ ਦੇ ਨਾਲ, ਗੁਰੂ ਦੇ ਉਪਦੇਸ਼ਾਂ ਦੇ ਸਦਕੇ ਉਹ ਇਨਸਾਨ ਜਿਹੜਾ ਸੱਚ, ਹੱਕ, ਇਨਸਾਫ ਦੇ ਰਸਤੇ ਦੇ ਉੱਤੇ ਤੁਰਦੇ ਆ, ਮੌਤ ਤੋਂ ਬੇਖਬਰ, ਭੈ ਕਾਹੂ ਕੋ ਦੇਤ ਨੇ, ਨੈ ਭੈ ਮਾਨਤ ਆਨ। ਜੀ ਹੁਣ ਜ਼ਾਹਰ ਹੈ ਕਿ ਜਿਹੜਾ ਕਿਸੇ ਨੂੰ ਡਰ ਦਿੰਦਾ ਨਹੀਂ, ਡਰ ਮੰਨਦਾ ਨਹੀਂ, ਔਰ ਇਹ 5 ਕਕਾਰੀ ਰੂਪ ਦੇ ਵਿੱਚ ਇਸ ਖਾਲਸੇ ਦੀ ਹੋਂਦ, ਔਰ ਇਸ ਖਾਲਸੇ ਦੇ ਵਿੱਚ ਫਿਰ ਗੁਰੂ ਦਾ ਆਪਣਾ ਵਾਸਾ। ਔਰ ਇਹ ਕਿਉਂ ਜਿਹਾ ਇਤਿਹਾਸ ਦਾ ਇੱਕ ਚਮਤਕਾਰੀ ਵਾਕਿਆ ਹੈ ਕਿ ਉਹਨਾਂ 5 ਨੂੰ ਪਹੁਲ ਬਖਸ਼ ਕੇ, ਖੰਡੇ ਬਾਟੇ ਦੀ ਅੰਮ੍ਰਿਤ ਬਖਸ਼ ਕੇ, ਫਿਰ ਵੀਰ ਰਸ ਆਸਨ ਉਹਨਾਂ ਦੇ ਸਾਹਮਣੇ 10ਵੇਂ ਪਾਤਸ਼ਾਹ ਆਪ ਹੋ ਕੇ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਮੰਗਦੇ ਨੇ। ਔਰ ਇਹ ਜਿਹੜਾ ਮੁੱਢਲਾ ਪਾਰਟ ਹੈ, ਜਿਹੜੀ ਸਾਡਾ ਜਦੋਂ ਅਸੀਂ ਖਾਲਸੇ ਦੀ ਗੱਲ ਕਰਦੇ ਹਾਂ, ਔਰ ਮੈਂ ਇਹ ਦੱਸਦੇ ਹਾਂ ਕਿ ਇਹ ਉਸ ਥਾਟ ਦੀ ਕੰਟੀਨਿਊਟੀ ਸੀ। ਸਿੱਖ ਹੀ ਮੁਕੰਮਲ ਸਿੰਘ ਰੂਪ ਦੇ ਵਿੱਚ ਉਹ ਸਿਖਰ ਦਾ ਬੇਰ ਹੈ, ਸਿਖਰ ਦਾ ਸਿਖਰਲੀ ਟੀਸੀ ਤੇ ਬੈਠਾ ਉਹ ਇਨਸਾਨ ਹੈ ਜਿਹੜਾ ਅਕਾਲ ਦੇ ਵਿੱਚ ਯਕੀਨ ਰੱਖਦਾ ਹੈ, ਭਰਾਤਰੀ ਭਾਵ 'ਚ ਯਕੀਨ ਰੱਖਦਾ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਜਦੋਂ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ, ਫਿਰ ਵੀ ਇਹੀ ਗੁਰੂ ਗ੍ਰੰਥ, ਗੁਰੂ ਪੰਥ ਦਾ ਕਾਨਸੈਪਟ ਜਿਹੜਾ ਉਹ ਸਬਾਇਮਾਨ, ਮੂਰਤੀਮਾਨ ਹੁੰਦਾ ਹੈ ਕਿ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਔਰ ਗੁਰੂ ਆਪ ਬੈਠਦੇ ਨੇ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਦੇ ਫਰਮਾਨ ਦੇ ਨਾਲ। ਔਰ ਇਸ ਖਾਲਸੇ ਦੇ ਗਾਤਰੇ 5 ਕਕਾਰੀ, ਇਸ ਇਨਸਾਨ ਦੇ ਗਾਤਰੇ ਕਿਰਪਾਨ ਇਹ ਯਾਦ ਕਰਵਾਉਂਦੀ ਹੈ। ਕਿਰਪਾ ਤੇ ਆਨ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਇਹ ਵਿਆਖਿਆਨ ਕਰਦੇ ਸਨ ਕਿ ਇਹ ਕਿਰਪਾ ਤੇ ਆਨ 2 ਸ਼ਬਦਾਂ ਦਾ ਮੇਲ ਹੈ, ਔਰ ਜਿਹਦੇ ਤੇ ਇਹ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਉਹ ਇਸ ਨੂੰ ਧਾਰੇਗਾ ਜਾਂ ਧਾਰੇ, ਤੇ ਫਿਰ ਆਨ ਦੇ ਲਈ ਆਨ, ਅਣਖ, ਗੈਰਤ, ਹਿਊਮਨ ਰਾਈਟਸ, ਨੋਬਿਲਿਟੀ, ਭਲਾ, ਕਿਉਂਕਿ ਦੇਹ ਸ਼ਿਵਾ ਬਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬਹੂ ਨ ਟਰੋ, ਕਿ ਕਦੇ ਵੀ ਪਾਥ ਆਫ ਰਾਈਟਸਨੈਸ ਤੋਂ ਪਾਸੇ ਨਹੀਂ ਜਾਣਾ, ਠੀਕ ਰਸਤੇ ਦੇ ਉੱਤੇ ਭਾਵੇਂ ਫਿਰ ਅਤ ਹੀ ਰਣ ਮੇ ਤਬ ਜੂਝ ਮਰੋ ਵਾਲੀ ਸਿਚੁਏਸ਼ਨ ਵੀ ਆਏ, ਫਿਰ ਇਸ ਖਾਲਸੇ ਨੂੰ ਸਤਿਗੁਰੂ ਪਾਤਸ਼ਾਹਤ ਬਖਸ਼ਦੇ ਨੇ। ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ, ਜਿਨ ਕੀ ਜ਼ਾਤ वर्ण कुल माहें, सरदारी ना भई कदाहें, तिन ही को सरदार बनाऊं, तबे गोबिंद सिंह नाम कहूं। सो ये इतिहास ਦਾ ਕ੍ਰਿਸ਼ਮਾ, ਔਰ ਅਸੀਂ ਅਕਸਰ ਇਹਨਾਂ ਸਾਰੇ ਦਿਨਾਂ ਦੇ ਵਿੱਚ ਹੀ ਗੱਲ ਕੀਤੀ ਹੈ ਔਰ ਕਰਦੇ ਵੀ ਰਵਾਂਗੇ ਕਿ ਕਿਵੇਂ ਇਹ 3 ਸਦੀਆਂ, 318ਵੀਂ ਯਾਦ ਅਸੀਂ ਖਾਲਸਾ ਸਾਜਨਾ ਦਿਵਸ ਦੀ ਅੱਜ ਮਨਾ ਰਹੇ, ਔਰ ਇਹਨਾਂ 3 ਸਦੀਆਂ ਵਿੱਚ ਗੁਰੂ ਕੇ ਖਾਲਸੇ ਨੇ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਸ ਅੰਮ੍ਰਿਤ ਦੇ ਬਾਟੇ ਦੇ ਵਿੱਚ ਜਦੋਂ ਅੰਮ੍ਰਿਤ ਤਿਆਰ ਹੋ ਰਿਹਾ ਤੇ ਫਿਰ ਜਿਹੜੇ ਪਤਾਸੇ ਨੇ ਖਾਲਸੇ ਦੀ ਮਾਤਾ ਸਾਹਿਬ ਕੌਰ, ਔਰ ਇਹ ਜਦੋਂ ਜੈਂਡਰ ਇਕੁਆਲਿਟੀ ਦੀ ਗੱਲ ਹੈ, ਜਦੋਂ ਸਿੰਘਣੀਆਂ ਦੇ ਹੱਕਾਂ ਦੀ ਗੱਲ ਹੈ, ਗੁਰੂ ਨਾਨਕ ਸਾਹਿਬ ਨੇ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਦੇ ਨਾਲ ਉਹ ਮਾਣ ਦਿੱਤਾ ਸੀ, ਤੇ 10ਵੇਂ ਪਾਤਸ਼ਾਹ ਨੇ ਔਰਤ ਨੂੰ ਵੀ ਸਿੰਘਣੀ ਬਣਾ ਕੇ ਉਸ ਦੇ ਗਾਤਰੇ ਵੀ ਕਿਰਪਾਨ ਪਾ ਕੇ ਅਬਲਾ ਤੋਂ ਉਸ ਨੂੰ ਸ਼ੇਰਨੀ ਬਣਾਇਆ ਕਿ ਉਹ ਆਪਣੇ ਹੱਕ ਦੇ ਲਈ, ਆਪਣੇ ਆਪ ਨੂੰ ਮਹਿਫੂਜ਼ ਕਰਨ ਦੇ ਲਈ
ਕਿਸੇ ਵੱਲ ਨਹੀਂ ਦੇਖੇਗੀ, ਕਿਸੇ ਦੀ ਗੁੱਟ ਤੇ ਉਹਨੂੰ ਧਾਗਾ ਨਹੀਂ ਬੰਨਣਾ ਪਏਗਾ ਕਿ ਉਹ ਉਹਦੀ ਰੱਖਿਆ ਕਰੇਗਾ। ਉਹਦੇ ਆਪਣੇ ਗਾਤਰੇ ਕਿਰਪਾਨ ਹੈ ਤੇ ਉਹ ਆਪਣੀ ਰੱਖਿਆ ਆਪ ਕਰਨਾ ਜਾਣਦੀ। ਸੋ ਇਹ ਜਿਹੜਾ ਕ੍ਰਿਸ਼ਮਾ ਉਸ ਧਰਤੀ ਦੇ ਉੱਤੇ ਵਾਪਰਿਆ ਔਰ ਇਹਨਾਂ 3 ਸਦੀਆਂ ਦੇ ਅੰਦਰ ਕਿਵੇਂ ਫਿਰ ਇਸ ਖਾਲਸੇ ਦਾ ਨਾਮੋ ਨਿਸ਼ਾਨ ਮਿਟਾਉਣ ਦੇ ਲਈ 4 ਤਾਕਤਵਰ ਪਾਤਸ਼ਾਹੀਆਂ, ਮੁਗਲ ਸਾਮਰਾਜ ਕਿਵੇਂ 1710 ਦੇ ਵਿੱਚ ਹੀ ਜਿਹੜਾ ਉਹ ਫਰਮਾਨ ਬਹਾਦਰ ਸ਼ਾਹ ਦਾ ਆ ਜਾਂਦਾ ਹੈ ਵੀ ਹਰ ਨਾਨਕ ਪ੍ਰਸਤ ਨੂੰ ਮਾਰ ਮੁਕਾਓ, ਔਰ ਇਹ ਚੈਲੰਜ 1704 ਦੇ ਵਿੱਚ ਘੇਰਾ ਅਨੰਦਪੁਰ ਸਾਹਿਬ ਦਾ, ਔਰ ਫਿਰ ਉਹ ਸੱਚ ਦੀ ਵਾਟ, ਚਮਕੌਰ ਦੀ ਗੜੀ, ਮਾਛੀਵਾੜਾ, ਸਰਹੰਦ ਦੀ ਕੰਧ, ਇਹ ਸਾਰੇ ਵਾਕਿਆ ਉਸ ਖਾਲਸੇ ਦੇ ਰਿਜ਼ੋਲਵ ਨੂੰ, ਜਿਸ ਦੇ ਵਿੱਚ 10ਵੇਂ ਪਾਤਸ਼ਾਹ ਨੇ ਵਿਸ਼ਵਾਸ ਰੱਖਿਆ ਕਿ ਭਾਈ ਜੇ ਇਹ ਖਾਲਸਾ ਅਲਟੀਮੇਟਲੀ ਮੁਗਲਿਆ ਰਾਜ ਦੀ ਇਸ ਜ਼ੁਲਮ ਦੀ ਜੜ ਨੂੰ ਪੁੱਟੇਗਾ, ਜਿਹੜਾ ਕਿ ਉਹਨਾਂ ਨੇ ਕਾਈ ਦਾ ਬੂਟਾ ਤੀਰ ਨਾਲ ਪੁੱਟ ਕੇ ਫਰਮਾਇਆ ਸੀ। ਔਰ ਇਹ ਇਤਿਹਾਸ ਸਿਰਜ ਕੇ ਖਾਲਸੇ ਨੇ ਦਿਖਾਇਆ। 1 ਸਦੀ ਖਾਲਸੇ ਨੇ ਘੋੜਿਆਂ ਦੀਆਂ ਕਾਠੀਆਂ ਨੂੰ ਆਪਣਾ ਘਰ ਬਣਾਇਆ, ਮੁੱਠੀ ਪਰ ਛੋਲਿਆਂ ਤੇ ਗੁਜ਼ਾਰਾ ਕੀਤਾ। ਜੰਗਲ, ਬੇਲੇ, ਕੰਡੇ ਇਹੀ ਉਹਨਾਂ ਦਾ ਫੇਟ ਸੀ। ਲੇਕਿਨ ਉਹਨਾਂ ਦਾ ਇਹ ਰਿਜ਼ੋਲਵ ਕਦੇ ਕਮਜ਼ੋਰ ਨਹੀਂ ਹੋਇਆ ਕਿ ਭਾਈ ਹਮ ਪਾਤਸ਼ਾਹੀ ਸਤਗੁਰ ਦਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, ਕਿ ਸਾਨੂੰ ਪਾਤਸ਼ਾਹਤ ਗੁਰੂ ਨੇ ਦਿੱਤੀ ਹੋਈ ਹੈ। ਫਿਰ ਖਾਲਸੇ ਦੀ ਇਹ ਘਾਲਣਾ, ਸਾਧਣਾ, ਰਿਜ਼ੋਲਵ ਉਹਨੇ ਧਰਤੀ ਦਾ ਖਮੀਰ ਬਦਲਿਆ। ਤੇ ਜਿਵੇਂ ਫਿਰ ਸਾਈਂ ਬੁੱਲੇ ਸ਼ਾਹ ਵੀ ਇਹ ਕਹਿਣ ਤੇ ਮਜਬੂਰ ਹੋਏ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਉੱਥੋਂ ਦਾ ਖਮੀਰ ਬਦਲਿਆ, ਮੁਗਲਿਆ ਸਾਮਰਾਜ ਦੀ ਜੜ ਕੱਢੀ। ਔਰ ਦਰਾ ਖੈਬਰ ਪਾਰ ਤੋਂ ਹਜ਼ਾਰਾਂ ਸਾਲਾਂ ਤੋਂ ਜਿਹੜਾ ਰਸਤਾ ਸਾਰੇ ਧਾੜਵੀ, ਲੁਟੇਰੇ, ਹਮਲਾਵਰ ਜਿਹੜੇ ਨੇ ਉਹ ਲੈਂਦੇ ਸੀ। ਔਰ ਅਹਿਮਦ ਸ਼ਾਹ ਅਬਦਾਲੀ, ਪਹਿਲਾਂ ਨਾਦਰ ਸ਼ਾਹ ਆਇਆ, ਅਹਿਮਦ ਸ਼ਾਹ ਅਬਦਾਲੀ, ਦਰਬਾਰ ਸਾਹਿਬ ਦੀ ਬਾਰ-ਬਾਰ ਬੇਅਦਬੀ, ਘੱਲੂਘਾਰਾ, ਵੱਡਾ ਘੱਲੂਘਾਰਾ ਵਰਤਾਇਆ। ਔਰ ਫਿਰ ਉਹਨਾਂ ਨੂੰ ਵੀ ਉਹਨਾਂ ਦੇ ਘਰ ਜਾ ਕੇ ਇੰਡਸ ਦਰਿਆ ਕ੍ਰਾਸ ਕਰਕੇ ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ, ਦਰਾ ਖੈਬਰ ਤੱਕ ਖਾਲਸਾ ਰਾਜ ਦੀਆਂ ਹੱਦਾਂ ਪਹੁੰਚੀਆਂ। ਉਸ ਰਾਜ ਨੂੰ ਡੋਗਰਾ ਗਰਦੀ ਨੇ, ਮਿਸਰਾਂ ਨੇ, ਬ੍ਰਾਹਮਣ ਔਰ ਡੋਗਰਿਆਂ ਨੇ ਰਲ ਕੇ ਜਿਵੇਂ 1849 ਚ ਅੰਗਰੇਜ਼ਾਂ ਦੇ ਪੇਟੇ ਪਾਇਆ, ਇਹਦਾ ਜ਼ਿਕਰ ਅਸੀਂ ਅਕਸਰ ਕਰਦੇ ਜੀ। ਪਰ ਖਾਲਸਾ ਆਰਾਮ ਨਾਲ ਨਹੀਂ ਬੈਠਾ। 98 ਸਾਲ ਭਾਈ ਮਹਾਰਾਜ ਸਿੰਘ, ਬਾਬਾ ਰਾਮ ਸਿੰਘ ਨਾਮਧਾਰੀ, ਗਦਰੀ ਪਾਰਟੀ ਔਰ ਅਕਾਲੀ ਲਹਿਰ ਔਰ ਅਲਟੀਮੇਟਲੀ ਫੁੱਲ ਸਕੇਲ ਸ਼ਹੀਦ ਭਗਤ ਸਿੰਘ, ਔਰ ਇਹ ਸਾਰੀ ਜਦੋਂ ਅਸੀਂ ਦੇਖਦੇ ਹਾਂ, ਸ਼ਹੀਦ ਊਧਮ ਸਿੰਘ, ਉਸ ਤੋਂ ਪਹਿਲਾਂ ਕਰਤਾਰ ਸਿੰਘ ਸਰਾਭਾ, ਇਹ ਯੋਧਿਆਂ ਦੀ ਦਾਸਤਾਨ। ਔਰ ਅਕਾਲੀਆਂ ਨੇ ਪੀਸਫੁਲ ਤਰੀਕੇ ਦੇ ਨਾਲ, ਬੇਸ਼ੱਕ ਮਹੰਤਾਂ ਤੋਂ ਹੀ ਗੁਰਦੁਆਰੇ ਲੈਣ ਦੀ ਗੱਲ ਨਜ਼ਰ ਆਉਂਦੀ ਹੈ, ਪਰ ਉਹ ਇਨਡਾਇਰੈਕਟਲੀ ਜਿਹੜੀ ਹੈ ਹਕੂਮਤ ਅੰਗਰੇਜ਼ੀ ਦੇ ਨਾਲ ਹੀ ਟੱਕਰ ਸੀ, ਉਸ ਚੋਂ ਵਿਕਟਰੀ ਹਾਸਲ ਕੀਤੀ। ਔਰ 1947 ਤੱਕ ਪਹੁੰਚਦੇ ਹਾਂ ਅਸੀਂ, ਜਿਨ੍ਹਾਂ ਦੇ ਵਸ ਪਏ ਪਿਛਲੇ 70 ਸਾਲ ਦਾ ਇਤਿਹਾਸ, ਕਿਵੇਂ 37 ਸਾਲ 47 ਤੋਂ 1984 ਤੱਕ ਪੀਸਫੁਲ ਸੰਘਰਸ਼, ਔਰ ਫਿਰ ਇਹਨਾਂ 32-33 ਸਾਲਾਂ ਦੇ ਵਿੱਚ ਕਿਵੇਂ ਜਿੱਥੇ ਖਾਲਸੇ ਦੀ 18ਵੀਂ ਸਦੀ ਦੀ ਬਹਾਦਰੀ ਦੀਆਂ ਦਾਸਤਾਨਾਂ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਤੋਂ ਲੈ ਕੇ ਅੱਜ ਵੀ ਜੇ ਅਸੀਂ ਆਪਣੇ ਜਿੰਦਿਆਂ, ਸੁੱਖਿਆਂ, ਬੇਅੰਤ ਸਿੰਘਾਂ, ਸਤਵੰਤ ਸਿੰਘਾਂ ਦੀ ਗੱਲ ਕਰੀਏ ਤੇ ਕੱਲੇ ਕੱਲੇ ਦੇ ਲਈ ਸਾਰਾ ਦਿਨ ਵੀ ਤੁਸੀਂ ਗੁਣ ਗਾਇਨ ਕਰਦੇ ਰਹੋ ਤੇ ਘੱਟ ਨੇ। ਔਰ ਅੱਜ ਵੀ ਸਾਨੂੰ ਮਾਣ ਹੈ ਆਪਣੇ ਹਵਾਰਿਆਂ ਤੇ, ਆਪਣੇ ਰਾਜੋਆਣਿਆਂ ਤੇ, ਕਿ ਕਿਵੇਂ ਜੇਲ੍ਹਾਂ ਦੇ ਵਿੱਚ ਵੀ ਉਹ ਬੇੜੀਆਂ ਦੇ ਵਿੱਚ, ਹੱਥਖੜੀਆਂ ਦੇ ਵਿੱਚ ਵੀ ਬੁੱਕਦੇ ਨੇ। ਔਰ ਇਹੀ ਖਾਲਸੇ ਦੀ ਸਪਿਰਿਟ ਹੈ। ਜੇ 18ਵੀਂ ਸਦੀ ਦੇ ਵਿੱਚ ਖਾਲਸੇ ਦਾ ਫੇਥ ਨਾ ਹੁੰਦਾ, ਸਾਡਾ ਸਭ ਤੋਂ ਪਾਵਰਫੁਲ ਹਥਿਆਰ ਫੇਥ ਹੈ, ਫੇਥ ਨਾ ਹੁੰਦਾ, ਰਿਜ਼ੋਲਵ ਨਾ ਹੁੰਦਾ, ਤੇ ਛੋਟੀ ਜਿਹੀ ਕੌਮ ਕਿੰਨੇ ਚੈਲੰਜ, ਕਿਵੇਂ ਅਸੀਂ ਆਪਣੀ ਉਸ ਡੈਸਟੀਨੀ ਨੂੰ, ਜਿਹਨੂੰ ਮੈਂ ਕਿਹਾ ਕਿ ਜੀ ਕਿ ਵੀ ਅਸੀਂ 3 ਸਦੀਆਂ 'ਚ ਅਸੀਂ ਵੈਲੀ ਆਫ ਡੈਥ ਚੋਂ ਗੁਜ਼ਰੇ, ਮੌਤ ਦੀ ਘਾਟੀ 'ਚ, ਔਰ ਅੱਜ ਵੀ ਗੁਜ਼ਰ ਰਹੇ ਜੀ। ਬਿਲਕੁਲ। ਅੱਜ ਵੀ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ, ਉਹਨਾਂ ਨੇ ਸਾਡੀ ਇੱਕ ਨਸਲ ਮਾਰ ਮੁਕਾਈ ਹੈ। ਕਿਵੇਂ ਹਜ਼ਾਰਾਂ ਸਾਡੇ ਨੌਜਵਾਨ ਡਿਸਅਪੀਅਰ ਕਰ ਦਿੱਤੇ ਗਏ, ਕਿਵੇਂ ਜੇ ਬਾਹਰ ਆ ਕੇ ਸਿੱਖਾਂ ਨੇ ਆਪਣਾ ਮੁਕਾਮ ਹਾਸਲ ਕੀਤਾ ਹੈ ਕੈਨੇਡਾ ਵਰਗੇ ਮੁਲਕ 'ਚ ਔਰ ਅਮਰੀਕਾ 'ਚ ਜਾਂ ਇੰਗਲੈਂਡ 'ਚ, ਤੇ ਕਿਵੇਂ ਕੈਨੇਡਾ ਦੇ ਸਿੱਖ ਮਿਨਿਸਟਰਸ ਨੂੰ ਜਿਹੜੇ ਟੁਚੇ ਨੇ ਅਮਰਿੰਦਰ ਵਰਗੇ ਭਾਰਤੀ ਏਜੰਸੀਆਂ ਦੇ, RSS ਦੇ ਜਿਹੜੇ ਪਿਛਲਗ ਜੀ, ਉਹ ਠਿੱਠ ਕਰਨਾ ਚਾਹੁੰਦੇ ਨੇ। ਉਹ ਤੁਹਾਡਾ ਪ੍ਰਾਈਡ ਨਹੀਂ ਰਹਿਣ ਦੇਣਾ, ਕਿਉਂਕਿ ਰਾਜ ਸ਼ਕਤੀ ਦੇ ਨਾਲ, ਡਿਸੀਜਨ ਮੇਕਿੰਗ ਦੇ ਨਾਲ ਪ੍ਰਾਈਡ ਹੁੰਦਾ ਹੈ।
ਤੇ ਉਸ ਪ੍ਰਾਈਡ ਦੇ ਨਾਲ ਹੀ ਅਲਟੀਮੇਟਲੀ ਜਿਹੜਾ ਤੁਹਾਡੀ ਸਰਵਾਈਵਲ ਹੁੰਦੀ। ਜੇ ਤੁਹਾਡੇ ਕੋਲ ਰਾਜ ਸ਼ਕਤੀ ਨਹੀਂ ਹੈ, ਕਈ ਜਿਹੜੇ ਨੇ ਅਣਭੋਲ ਕਹਿਣਗੇ ਜੀ 10ਵੇਂ ਪਾਤਸ਼ਾਹ ਨੇ ਨਹੀਂ ਖਾਲਿਸਤਾਨ ਬਣਾਇਆ, ਉਹ ਭਾਈ ਉਹਨਾਂ ਨੇ ਤਾਂ ਖਾਲਸਾ ਸਾਜ ਦਿੱਤਾ, ਜਿਹਦੇ ਜ਼ਿੰਮੇ ਲਾ ਦਿੱਤਾ ਕਿ ਖਾਲਸਾ ਬਾਦਸ਼ਾਹ ਜਾਂ ਬਾਗੀ ਰਾਜ ਕਰੇਗਾ, ਖਾਲਸਾ ਆਕੀ ਰਹਿ ਨਾ ਕੋਈ। ਔਰ ਬਾਬਾ ਬੰਦਾ ਸਿੰਘ ਬਹਾਦਰ ਤਾਂ 10ਵੇਂ ਪਾਤਸ਼ਾਹ ਨੇ ਭੇਜੇ, ਉਹਨਾਂ ਦੇ ਹੀ ਹੁਕਮ ਦੇ ਥੱਲੇ ਬੰਦਾ ਸਿੰਘ ਬਹਾਦਰ ਨੇ 10ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਦੇ 2 ਸਾਲ ਦੇ ਵਿੱਚ ਖਾਲਸਾ ਰਾਜ ਸਥਾਪਿਤ ਕਰ ਦਿੱਤਾ। ਸੋ ਕੁੱਲ ਮਿਲਾ ਕੇ ਅੱਜ ਜਦੋਂ ਅਸੀਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਸੈਲੀਬ੍ਰੇਟ ਕਰ ਰਹੇ ਹਾਂ, 318 ਸਾਲ ਪਹਿਲਾਂ ਦੀ ਅਜੇ ਸਮਾਗਮ ਚੱਲਣੇ ਨੇ। ਔਰ ਕੱਲ ਜਦੋਂ ਕਿ ਮੈਂ ਕੈਲੀਫੋਰਨੀਆ ਹੋਣਾ, ਉਸ ਦਿਨ ਜਿਹੜਾ ਸ਼ਾਮ ਦਾ ਦੀਵਾਨ ਸਟਾਕਟਨ ਦੇ ਵਿੱਚ ਜਿਹੜਾ ਉਹ ਅਸੀਂ ਲਾਈਵ TV 84 ਲਈ ਕਰਾਂਗੇ। ਔਰ ਐਤਵਾਰ ਦਾ ਦਿਨ ਜਿਹੜਾ 16 ਤਰੀਕ ਨੂੰ ਸਟਾਕਟਨ ਜਿਹੜਾ ਕਿ ਸਭ ਤੋਂ ਪੁਰਾਣਾ ਇਤਿਹਾਸਕ ਗੁਰਦੁਆਰਾ ਹੈ, ਉਸ ਦਾ ਨਗਰ ਕੀਰਤਨ ਸਵੇਰੇ 8 ਵਜੇ ਆਰੰਭ ਹੋਏਗਾ। ਔਰ ਅਸੀਂ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਦੱਸ ਦਈਏ ਕਿ 3 ਘੰਟੇ ਦਾ ਟਾਈਮ ਡਿਫਰੈਂਸ ਹੈ ਕੈਲੀਫੋਰਨੀਆ ਟਾਈਮ ਔਰ ਇੱਥੋਂ ਦਾ। ਔਰ ਦੋਨੋਂ ਹੀ ਪ੍ਰੋਗਰਾਮ ਸੈਚਰਡੇ ਵੀ ਉੱਥੇ 6:30 ਦੇ ਕਰੀਬ, ਮੈਕਸਿਮਮ 7, ਡਿਪੈਂਡ ਕਰਦਾ ਹੈ ਕਿ ਵੀ ਗੁਰਦੁਆਰਿਆਂ ਦੇ ਅੱਗਾ ਪਿੱਛਾ ਹੁੰਦਾ ਹੈ। ਲਾਈਵ ਪ੍ਰੋਗਰਾਮ ਸ਼ੁਰੂ ਹੋਏਗਾ ਇੱਥੇ ਆਲਮੋਸਟ 9:30 10 ਵਜੇ ਹੋਣਗੇ। ਔਰ ਫਿਰ ਲਗਾਤਾਰ 3-4 ਘੰਟੇ ਜਿੰਨਾ ਵੀ ਉਹਨਾਂ ਦਾ ਦੀਵਾਨ ਹੈ ਅਰਦਾਸ ਤੱਕ ਉਹ ਚੱਲੇਗਾ। ਔਰ ਇਸੇ ਤਰ੍ਹਾਂ ਅਗਲੇ ਦਿਨ ਐਤਵਾਰ ਜਦੋਂ ਪੈਰੇਡ ਸ਼ੁਰੂ ਹੁੰਦੀ ਹੈ, ਉਹ ਸਵੇਰੇ ਲਗਭਗ 7:30 8 ਵਜੇ ਅੰਦਰ ਦੀਵਾਨ ਹਾਲ 'ਚ ਪਹਿਲਾਂ ਸਾਰੇ ਕਾਂਗਰਸਮੈਨ VIPs, ਮੈਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ ਹੋਇਆ ਐਡਰੈਸ ਕਰਨ ਲਈ। ਮੈਂ ਸੈਚਰਡੇ ਸ਼ਾਮ ਦੇ ਦੀਵਾਨ ਨੂੰ ਵੀ ਐਡਰੈਸ ਕਰਾਂਗਾ, ਐਤਵਾਰ ਵੀ ਐਡਰੈਸ ਹੋਏਗਾ। ਔਰ ਇਸ ਨੂੰ ਵੀ ਜਿਹੜਾ 3 ਘੰਟੇ ਦਾ ਟਾਈਮ ਡਿਫਰੈਂਸ ਉਹ ਜ਼ਾਹਰ ਹੈ ਇੱਥੇ 11 ਵਜੇ ਦੇ ਕਰੀਬ 10:30 11 ਸ਼ੁਰੂ ਹੋ ਜਾਏਗਾ ਔਰ ਪਰੇਡ ਨੂੰ ਲਾਈਵ ਕਵਰ ਕੀਤਾ ਜਾਏਗਾ। ਸੋ ਦਰਸ਼ਕ ਜੁੜੇ ਰਹਿਣ। ਔਰ ਉਸ ਤੋਂ ਫਿਰ ਨੈਕਸਟ ਵੀਕ ਜਿਹੜਾ ਹੈ ਸੈਚਰਡੇ 22 ਤਰੀਕ ਨੂੰ ਸਾਡੇ ਨਿਊਯਾਰਕ ਦੀ ਜਿਹੜੀ ਇਤਿਹਾਸਕ ਸਿੱਖ ਡੇ ਪੈਰੇਡ ਹੈ ਸਟਾਕਟਨ ਵੀ, ਕਿਉਂਕਿ ਸਭ ਤੋਂ ਪੁਰਾਣਾ 100 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਹੋਂਦ 'ਚ ਆਇਆ ਔਰ ਉਹਦੀ ਹਿਸਟੋਰੀਸਿਟੀ ਹੈ, ਗਦਰੀ ਬਾਬਿਆਂ ਦਾ ਹੈੱਡਕੁਆਰਟਰ। ਤੇ ਨਿਊਯਾਰਕ ਦੀ ਪੈਰੇਡ ਦੀ ਅਹਿਮੀਅਤ ਕਿ ਇਹਨਾਂ ਨੇ ਜੂਨ 84 ਤੋਂ ਬਾਅਦ 85 ਦੇ ਵਿੱਚ ਸਾਰੇ ਭਾਰਤੀ ਫਲੋਟ ਉਲਟਾ ਕੇ 15 ਅਗਸਤ ਇੰਡੀਆ ਡੇ ਪੈਰੇਡ ਤੋਂ ਨੂੰ ਨਕਾਰ ਕੇ ਤੇ ਅਡਰੀ ਸਿੱਖ ਹੋਂਦ ਨੂੰ ਜ਼ਾਹਰ ਕਰਦੇ ਆ ਸਿੱਖ ਡੇ ਪੈਰੇਡ ਦੀ 1986 ਚ ਸ਼ੁਰੂਆਤ ਕੀਤੀ। ਔਰ ਇਸ ਨੂੰ ਵੀ ਅਸੀਂ ਲਾਈਵ ਕਵਰ ਕਰਾਂਗੇ। ਸੋ ਜਿਹੜੀਆਂ ਸੰਗਤਾਂ ਕੈਲੀਫੋਰਨੀਆ 'ਚ ਨੇ ਉਹ ਹੁਮਾ ਕੇ ਪਹੁੰਚਣ, ਕਿਉਂਕਿ ਉਦੋਂ ਹੋਰ ਵੀ ਥਾਵਾਂ ਤੇ ਸਮਾਗਮ ਕਈ ਕੁਝ ਚੱਲ ਰਿਹਾ ਹੁੰਦਾ ਲੇਕਿਨ ਸਟਾਕਟਨ ਦੇ ਨਗਰ ਕੀਰਤਨ ਦੀ ਯੂਬਾ ਸਿਟੀ ਤੋਂ ਬਾਅਦ ਕੈਲੀਫੋਰਨੀਆ ਦੇ ਉਸ ਖਿੱਤੇ ਦੇ ਵਿੱਚ ਕਾਫੀ ਅਹਿਮੀਅਤ ਹੈ। ਸੋ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦੇ ਹਾਂ ਜੀ। ਰਾਜ ਸਾਹਿਬ ਥਲਨਾ ਬ੍ਰੇਕ ਵੀਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।